ਯੂਐਸ ਸਿਟੀਜ਼ਨਸ਼ਿਪ ਦਾ ਟੈਸਟ ਉਹਦੇ ਵਿੱਚ ਕੀ ਜਿਹੜੇ ਚੇਂਜਸ ਆ ਰਹੇ ਆ ਉਹਦੇ ਬਾਰੇ ਆਪਾਂ ਚਰਚਾ ਕਰਦੇ ਹਾਂ। ਟਰੰਪ ਹੁਣਾਂ ਨੇ ਪਿਛਲੇ ਕਾਰਜਕਾਲ ਦੇ ਵਿੱਚ ਆਪਣੇ ਪਹਿਲੇ ਕਾਰਜਕਾਲ ਦੇ ਵਿੱਚ ਵੀ ਚੇਂਜਸ ਕਰਨ ਦੀ ਜਿਹੜੀ ਕੋਸ਼ਿਸ਼ ਕੀਤੀ ਸੀ, ਪਰ ਉਹ ਰਹਿ ਗਏ ਸੀਗੇ। ਉਦੋਂ ਫਿਰ ਬੈਕ ਟੂ ਸਕੁਏਅਰ ਵਨ ਆ ਗਏ ਸੀ, ਜਿੱਦਾਂ ਚੱਲ ਰਿਹਾ ਸੀ ਉੱਦਾਂ ਫਿਰ ਚੱਲਦਾ ਰਹਿਣ ਦਿੱਤਾ। ਪਰ USCIS ਨੇ ਨੈਚੁਰਲਾਈਜੇਸ਼ਨ ਟੈਸਟ ਦੇ ਵਿੱਚ ਜਿਹੜੇ ਚੇਂਜਸ ਆ ਉਹ ਉਹਨਾਂ ਨੂੰ ਅਨਵੇਲ ਕੀਤਾ, ਉਹਨਾਂ ਦੀ ਘੁੰਡ ਚੁਕਾਈ ਕੀਤੀ ਆ। ਕਹਿੰਦੇ ਵੀ ਮਲਟੀ ਸਟੈਪ ਓਵਰਆਲ ਹੋਊਗਾ ਅਮਰੀਕਨ ਸਿਟੀਜ਼ਨਸ਼ਿਪ ਸਟੈਂਡਰਡਸ ਦੇ ਵਿੱਚ। ਸੋ ਕੀ ਚੇਂਜਸ ਆ ਰਹੇ ਆ ਅਟਰਨੀ ਟਰਕੀਆਣਾ ਜੀ, ਤੇ ਕਦੋਂ ਤੋਂ ਇਹ ਜਿਹੜੇ ਚੇਂਜਸ ਜਿਹੜੇ ਸਿਵਿਕ ਟੈਸਟ ਹੁੰਦਾ ਆ ਉਹ ਕਦੋਂ ਤੋਂ ਲਾਗੂ ਹੋਣੇ ਆ? ਅਜੇ ਤਾਂ ਇਹਨਾਂ ਦੇ ਨੋਟਿਸ ਰੂਲ ਮੇਕਿੰਗ ਪੀਰੀਅਡ ਦੇ ਵਿੱਚ ਹੀ ਹੈਗਾ। ਉਹ ਤੁਹਾਨੂੰ ਡੇਟ ਦੱਸ ਦਾਂਗੇ ਐਗਜ਼ੈਕਟਲੀ ਕਦੋਂ ਜਿਹੜੀਆਂ ਹੈਗੀਆਂ। ਤੇ ਇੱਕ ਤਾਂ ਉਹੀ ਜਿਹੜਾ ਆਪਣਾ ਕੁਐਸਚਨ ਵਾਲਾ ਸੀਗਾ ਕਿ ਘੱਟ ਨਹੀਂ ਕਰਨੇ, ਨਾਰਮਲ ਰੱਖਣੇ ਆ, ਉਹ ਇੱਕ ਇਹਨਾਂ ਦਾ ਸੀਗਾ ਕਿ ਕੀ ਇਨਕਲੂਡ ਹੋਣਾ ਚਾਹੀਦਾ, ਕੀ ਨਹੀਂ ਇਨਕਲੂਡ ਹੋਣਾ ਚਾਹੀਦਾ, ਕੁਐਸਚਨ ਕਿੰਨੇ ਪੁੱਛਣੇ ਆ। ਪਰ ਜਿਹੜੀ ਮੇਨ ਚੀਜ਼ ਜਿਹੜੀ ਇਹਨਾਂ ਨੇ ਚੇਂਜ ਜਿਹੜੀ ਕੀਤੀ ਆ ਉਹ ਇਹ ਹੈ ਕਿ ਤੁਸੀਂ ਦੇਖਿਆ ਹੋਣਾ ਕਿ ਇੱਕ ਵਿੱਚ ਬੜਾ ਨੈਰੇਟਿਵ ਸੀਗਾ ਕਿ ਸਾਡੇ ਦੇਸ਼ 'ਚ ਇੰਗਲਿਸ਼ ਬੋਲੋ, ਠੀਕ ਹੈ ਕਿ ਨਹੀਂ। ਉਹਨੂੰ ਲੋਕੀ ਕਹਿੰਦੇ ਸੀ ਕਿ ਨਹੀਂ ਇੰਗਲਿਸ਼ ਨਹੀਂ ਬੋਲਣੀ, ਕਿ ਥੋੜੀ ਛੋਟ ਦੇਣੀ ਚਾਹੀਦੀ ਹੈ ਲੋਕਾਂ ਨੂੰ। ਪਰ ਹੁਣ ਰਾਜਕਰਨ ਜੀ ਦੇਖੋ, ਇਸ ਮੁੱਦੇ ਤੇ ਤਾਂ ਉਹੀ ਗੱਲ ਆ ਕਿ ਹੁਣ ਤੁਸੀਂ ਕਿਸੇ ਵੀ ਦੇਸ਼ ਚੱਲ ਜਾਓ, ਉਹਨੇ ਕਹਿਣਾ ਸਾਡੀ ਭਾਸ਼ਾ ਬੋਲੋ। ਤੁਸੀਂ ਆਪਣਾ ਸੀਗਾ ਕਿਸੇ ਤੇ ਵੀ ਚੱਲ ਜਾਓ, ਹਰੇਕ ਬੰਦਾ ਆਪਣਾ ਚਾਹੁੰਦਾ ਕਿ ਮਾਂ ਬੋਲੀ ਬੋਲੋ। ਉਹ ਕੀ ਕਹਿੰਦੇ ਆ ਕਿ ਆਪਣਾ ਇੱਥੇ ਕਮਿਊਨੀਕੇਟ ਕਰਨ ਲਈ ਇੰਗਲਿਸ਼ ਦੀ ਜਿਹੜੀ ਇੱਥੇ ਬੜਾ ਵਿਵਾਦ ਜਿਹੜਾ ਛਿੜਿਆ ਹੋਇਆ ਕਿ ਨਹੀਂ ਇਹ ਮਤਲਬ ਇਸ ਮੁੱਦੇ ਉੱਤੇ ਵਿਵਾਦ ਸੀਗਾ। ਕਈ ਕਹਿੰਦੇ ਕਿ ਨਹੀਂ ਇਹ ਜਿਹੜਾ ਸੀਗਾ ਕਿ ਤੁਸੀਂ ਇੰਗਲਿਸ਼ ਦੀ ਰਿਕੁਆਇਰਮੈਂਟ ਟੂ ਮੱਚ ਲਗਾ ਰਹੇ ਆ ਜਾਂ ਕਿੱਦਾਂ। ਤੇ ਉਹਦੇ ਵਿੱਚ ਥੋੜੀ ਲੀਨੀਅੰਸੀ ਵਗੈਰਾ ਜਿਹੜੀ ਸੀਗੀ ਹਮੇਸ਼ਾ ਤੋਂ ਹੀ। ਪਰ ਇਹਨਾਂ ਨੇ ਆ ਕੇ ਜਿਹੜਾ ਸਖਤ ਕੰਮ ਜਿਹੜਾ ਕਰਤਾ, ਇਹ ਕਹਿੰਦੇ ਕਿ ਨਹੀਂ ਇੰਗਲਿਸ਼ ਜਿਹੜੀ ਬੋਲਣੀ ਚਾਹੀਦੀ ਹੈ। ਤੁਹਾਨੂੰ ਫੁੱਲੀ ਜਿਹੜਾ ਇੰਟੀਗ੍ਰੇਟ ਹੋਣਾ ਪੈਣਾ ਅਮਰੀਕਨ ਸੋਸਾਇਟੀ ਦੇ ਵਿੱਚ, ਤੇ ਤੁਹਾਨੂੰ ਆਪਣੀਆਂ ਜਿਹੜੀਆਂ ਰਾਈਟ ਐਂਡ ਰਿਸਪੌਂਸਿਬਿਲਿਟੀਆਂ ਸਮਝਣੀਆਂ ਪੈਣੀਆਂ, ਤੇ ਰਿਸਪੈਕਟ ਜਿਹੜੀ ਸੀਗੀ ਉਹ ਸਿਟੀਜ਼ਨਸ ਨੂੰ ਜਿਹੜੀ ਆਫਰ ਕਰਨੀ ਪੈਣੀ ਹੈ। ਇਹ ਬੇਸਿਕਲੀ ਕੀ ਬਿਆਨ ਦਿੰਦੇ ਆ ਕਿ ਜਿਹੜੀ ਅਮਰੀਕਨ ਸਿਟੀਜ਼ਨਸ਼ਿਪ ਹੈਗੀ ਹੈ ਸਭ ਤੋਂ ਇੱਕ ਸੀਕ੍ਰੇਟ, ਜਿਹੜੀ ਸਭ ਤੋਂ ਜਿਹੜੀ ਆਪ ਹੀ ਖੁਦ ਹੀ ਕਰਿਆ ਕਿ ਸਭ ਤੋਂ ਜਿਹੜੀ ਤੁਸੀਂ ਕਹ ਲਓ ਕਿ ਟੌਪ ਦੀ ਸਿਟੀਜ਼ਨਸ਼ਿਪ ਹੈਗੀ ਵਰਲਡ ਦੀ, ਇਹ ਇਹਨਾਂ ਦੇ ਬਿਆਨ। ਤੇ ਆਪਾਂ ਉਹਨਾਂ ਨੂੰ ਦੇਣੀ ਆ ਜਿਹੜੇ ਫੁੱਲੀ ਸਾਨੂੰ ਐਮਬਰੇਸ ਕਰੂਗੇ, ਸਾਡੀ ਵੈਲਿਊ ਨੂੰ, ਸਾਡੇ ਸਿਧਾਂਤਾਂ ਨੂੰ ਐਮਬਰੇਸ ਜਿਹੜਾ ਕਰੂਗੇ। ਇਹਦੇ ਵਿੱਚ ਉਹ ਕਹਿੰਦੇ ਕਿ ਮੇਨ ਚੀਜ਼ ਜਿਹੜੀ ਹੈਗੀ ਆ, ਤੁਹਾਨੂੰ ਲਿਖਣੀ ਆਣੀ ਚਾਹੀਦੀ ਆ, ਪੜ੍ਹਨੀ ਆਣੀ ਚਾਹੀਦੀ ਆ, ਬੋਲਣੀ ਆਣੀ ਚਾਹੀਦੀ ਆ, ਤੇ ਤੁਹਾਨੂੰ US ਗਵਰਨਮੈਂਟ ਦਾ ਜਿਹੜਾ ਸੀਗਾ ਸਿਵਿਕਸ ਦੇ ਬਾਰੇ ਤੇ US ਗਵਰਨਮੈਂਟ ਦੇ ਬਾਰੇ ਸਾਰਾ ਪਤਾ ਹੋਣਾ ਚਾਹੀਦਾ, ਤਾਂ ਕਿ ਜਿਹੜੇ ਅਮਰੀਕਨ ਲੋਕੀ ਆ ਉਹਨਾਂ ਨੂੰ ਅਸ਼ੋਰੈਂਸ ਮਿਲੇ ਕਿ ਤੁਸੀਂ ਉਹਨਾਂ ਦੇ ਵਿੱਚ ਅਸਿਮੀਲੇਟ ਜਿਹੜਾ ਹੋ ਸਕਦੇ ਆ ਤੇ ਅਮਰੀਕਾ ਦੇ ਵਿੱਚ ਕੰਟਰੀਬਿਊਟ ਜਿਹੜਾ ਕਰ ਸਕਦੇ ਆ। ਇਹਦੇ ਵਿੱਚ ਉਹਨਾਂ ਨੇ ਖਾਸ ਤੌਰ ਤੇ ਜਿਹੜਾ ਉਹ ਕਿਹਾ ਕਿ ਆਪਾਂ ਸਾਰੀਆਂ ਇਹਦੇ ਵਿੱਚ ਉਹ ਪੁਰਾਣੀਆਂ ਵੀ ਐਕਚੁਅਲੀ ਐਪਲੀਕੇਸ਼ਨਾਂ ਰਿਵਿਊ ਕਰੂਗੇ, ਜਿਹਦੇ ਵਿੱਚ ਕਿ ਇਹ ਆਪਣਾ ਡਿਸੇਬਿਲਿਟੀ ਐਕਸੈਪਸ਼ਨ ਦੀ ਗੱਲ ਕਰੀਏ। ਜਿੱਦਾਂ ਨਹੀਂ ਕਿ ਡਾਕਟਰ ਦਾ ਜਾ ਕੇ ਸਰਟੀਫਿਕੇਟ ਲਾ ਲਿਆ, ਇੰਗਲਿਸ਼ ਝੂਠੀ ਲਿਖਤਾ ਕਿ ਡਿਮੈਂਸ਼ੀਆ ਹੋ ਗਿਆ ਮੈਨੂੰ, ਕੋਈ ਪ੍ਰੋਬਲਮ ਹੈ, ਪੜ੍ਹ ਨਹੀਂ ਸਕਦਾ, ਲਿਖ ਨਹੀਂ ਸਕਦਾ। ਉਹ ਜਿਹੜੇ ਉਹ ਕੀ ਕਹਿੰਦੇ ਆ ਕਿ ਝੂਠੇ ਜਿਹੜਾ ਫਰਾਡ ਬੜਾ ਸੀਗਾ ਵਿੱਚ, ਡਾਕਟਰ ਸ਼ਾਕਟਰ ਜਿਹੜੀ ਲੈਟਰਾਂ ਸ਼ੈਟਰਾਂ ਜਿਹੀਆਂ ਲਾ ਦਿੰਦੇ ਸੀਗੇ ਇੰਗਲਿਸ਼ ਦੀਆਂ ਸਿਵਿਕ ਟੈਸਟ ਰਿਕੁਆਇਰਮੈਂਟ ਨੂੰ ਬਾਈਪਾਸ ਕਰਨ ਲਈ, ਕਿ ਇੰਗਲਿਸ਼ ਨਹੀਂ ਸਿੱਖਣੀ ਤੇ ਸਿੱਧਾ ਹੀ ਬੰਦਾ ਸਿਟੀਜ਼ਨਸ਼ਿਪ ਜਿਹੜੇ ਕਰ ਜਾਂਦੇ ਸੀਗੇ। ਉਹਦੇ ਵਿੱਚ ਉਹਨਾਂ ਨੇ ਕਾਫੀ ਸਾਰੇ ਜਿਹੜੇ ਡਾਕਟਰ ਆ ਉਹ ਫੜੇ ਵੀ ਆ, ਕਈਆਂ ਨੂੰ ਕ੍ਰਿਮੀਨਲ ਵੀ ਜਿਹੜੇ ਚਾਰਜਸ ਲਾਏ ਆ, ਜਿਹੜੇ ਪੈਸੇ ਲਾ ਕੇ ਲੈਟਰ ਵਗੈਰਾ ਲਿਖਦੇ ਸੀਗੇ। ਪ੍ਰੋਬਲਮ ਉਹਦੇ ਵਿੱਚ ਰਾਜਕਰਨ ਜੀ ਇਹੋ ਜਿਹੀ ਹੁੰਦੀ ਕਿ ਉਹ ਜਿੱਦਾਂ ਸਾਰੇ ਢਾਂਚੇ ਜਿਹੜੇ ਐਗਜ਼ੈਕਟ ਸੇਮ ਹੁੰਦੇ ਸੀ ਕਿ ਇਹਨੂੰ ਡਿਮੈਂਸ਼ੀਆ ਹੋ ਗਿਆ, ਏਦਾਂ ਹੋ ਗਿਆ, ਏਦਾਂ ਹੋ ਗਿਆ, ਤੇ ਨਾਮ ਉੱਤੋਂ ਜਿਹੜਾ ਚੇਂਜ ਕੀਤਾ ਹੁੰਦਾ ਸੀਗਾ। ਤੇ ਉਹ ਸੇਮ ਜਿੱਦਾਂ ਆਫਿਸ ਜਿਹੜੇ ਸੀਗੇ ਆਪਣੇ ਬਾਰ-ਬਾਰ ਜਿਹੜਾ ਉਹੀ ਤੁਸੀਂ ਕਹ ਲਓ ਕਿ ਸੇਮ ਕਾਈਂਡ ਆਫ ਲੈਟਰ ਜਿਹੜੀ ਸੀਗੀ ਸਾਰਿਆਂ ਨੂੰ, ਕਲਾਇੰਟ ਆਫਟਰ ਕਲਾਇੰਟ, ਜਿਹੜਾ ਬਿਨਾਂ ਭਾਵੇਂ ਐਕਚੁਅਲ ਦੇ ਵਿੱਚ ਬੰਦੇ ਨੂੰ ਪ੍ਰੋਬਲਮ ਸੀਗੀ ਭਾਵੇਂ ਨਹੀਂ ਵੀ ਸੀਗੀ, ਉਹ ਸਿੱਧਾ ਹੀ ਜਿੱਦਾਂ ਕਹਿ ਲਓ ਇੱਕ ਸਿਟੀਜ਼ਨਸ਼ਿਪ ਡਾਕਟਰ ਬਣਿਆ ਹੁੰਦਾ ਬੰਦਾ, ਇਹ ਸਿਟੀਜ਼ਨਸ਼ਿਪ ਦਾ ਜਿਹੜਾ ਤੁਹਾਡੀ ਲੈਟਰ ਸ਼ੈਟਰ ਬਣਾ ਕੇ ਇੰਗਲਿਸ਼ ਦਾ ਟੈਸਟ, ਸਿਵਿਕ ਦਾ ਟੈਸਟ ਜਿਹੜਾ ਪਾਸ ਕਰਾ ਦਿੰਦਾ। ਸੋ ਉਹਨਾਂ ਵੱਲ ਇਹਨਾਂ ਨੇ ਬੇਸਿਕਲੀ ਇਸ਼ਾਰਾ ਕੀਤਾ ਕਿ ਉਹ ਚੀਜ਼ ਨੂੰ ਆਪਾਂ ਜਿਹੜਾ ਹੁਣ ਸੀਗਾ ਨੈਕਸਟ ਇਨਵੈਸਟੀਗੇਸ਼ਨ ਦੀ ਜਿਹੜੀ ਚੱਲ ਰਹੀ ਹੈ, ਤੇ ਉਹਦੇ ਵਿੱਚ ਉਹ ਕਹਿੰਦੇ ਆ ਕਿ ਆਪਾਂ ਜਿਹੜੇ ਡਿਸੇਬਿਲਿਟੀ ਜਿਹੜੀ ਸੀਗੀ ਉਹ ਖਤਮ ਕਰ ਦੇਣੀ, ਕਿ ਬੰਦਾ ਬੋਲਣੀ ਚਾਹੀਦੀ, ਬਸ ਆਉਣਾ ਚਾਹੀਦਾ। ਉਹਦੇ ਵਿੱਚ ਇਹਨਾਂ ਨੇ ਉਹ ਜਿਹੜੀਆਂ ਉਹ ਚੀਜ਼ ਤੇ ਸ਼ਿਕੰਜਾ ਜਿਹੜਾ ਕੱਸ ਰਿਹਾ ਕਿ ਰਿਕੁਆਇਰਮੈਂਟ ਜਿਹੜੀ ਚਾਹੀਦੀ ਹੈ। ਤੁਸੀਂ ਇਹਦੇ ਨਾਲ ਦੇਖਿਆ ਹੋਣਾ ਕਿ ਈਵਨ ਆਪਣੇ ਡਰਾਈਵਿੰਗ ਲਾਇਸੈਂਸ ਦੇ ਲਾਅ, ਇਹ ਉਹ ਸਾਰਾ ਦੂਜੀਆਂ ਸਟੇਟਾਂ ਕਈ ਕਿ ਇੰਗਲਿਸ਼ ਬੋਲਣੀ ਆਣੀ ਚਾਹੀਦੀ ਹੈ, ਸਮਝਣੀ ਆਣੀ ਚਾਹੀਦੀ ਆ। ਰੋਡ ਵਾਲੇ ਜਿਹੜੇ ਇੰਸੀਡੈਂਟ ਸੀਗੇ ਉਹਦਾ ਵੀ ਬਹਾਨਾ ਜਿਹਾ ਲੱਭ ਕੇ ਹੁਣ ਇਹ ਉਹ ਚੀਜ਼ ਨੂੰ ਜ਼ਿਆਦਾ ਲੋੜ ਨਾਲੋਂ ਜ਼ਿਆਦਾ ਜਿਹੜੀ ਪ੍ਰੈਜ਼ੈਂਟ ਜਿਹੜੀ ਕਰ ਰਹੇ ਆ ਇਮੀਗ੍ਰੈਂਟਾਂ ਨੂੰ ਟਾਰਗੇਟ ਕਰਨ ਲਈ, ਕਿ ਦੇਖੋ ਇੰਗਲਿਸ਼ ਨਹੀਂ ਆਉਂਦੀ ਹੈ, ਇਹਦੇ ਕਰਕੇ ਐਕਸੀਡੈਂਟ ਹੋ ਗਿਆ, ਸਾਈਨ ਨਹੀਂ ਪਤਾ, ਏਦਾਂ ਦੇ ਬਹਾਨੇ ਜਿਹੜੇ ਜ਼ਿਆਦਾ ਲੱਭ ਕੇ ਮਤਲਬ ਕਿ ਬੇਸਿਕਲੀ ਉਧਰਲੇ ਪਾਸੇ ਨੂੰ ਜਾ ਰਹੇ ਆ ਕਿ ਇੰਗਲਿਸ਼ ਸਪੀਕਰ ਜਿਹੜੇ ਸੀਗੇ ਉਹੀ ਜਿਹੜੇ ਕੁਆਲੀਫਾਈ ਕਰਨ ਤੇ ਦੂਜੇ ਕੁਆਲੀਫਾਈ ਜਿਹੜੇ ਨਾ ਕਰਨ। ਹੁਣ ਗੱਲ ਇਹ ਹੈ ਕਿ ਬੰਦਾ ਜਿਹੜਾ ਲੇਟ ਆਇਆ ਵਾ, ਬਜ਼ੁਰਗ ਕੋਈ ਆਇਆ, ਉਹ ਇੰਗਲਿਸ਼ ਬੋਲ ਨਹੀਂ ਸਕਦਾ ਜੀ, ਉਹਦੇ ਵਿੱਚ ਫਿਰ ਗੱਲ ਉਹ ਆ ਜਾਂਦੀ ਕਿ ਉਹਨੂੰ 20 ਸਾਲ 15 ਸਾਲ ਜਿਹੜਾ ਸੀਗਾ ਗ੍ਰੀਨ ਕਾਰਡ ਰਹਿਣਾ ਪੈਣਾ,
ਬਿਫੋਰ ਉਹ ਸਿਟੀਜ਼ਨ ਜਿਹੜੀ ਬਣੂਗਾ। ਆਪਾਂ ਐਮਬੈਸੀਆਂ ਦੇ ਵਿੱਚ ਹੁਣ ਕੀ ਦੇਖਣਾ ਸ਼ੁਰੂ ਕੀਤਾ ਕਿ ਭੈਣ ਭਰਾ ਵਾਲੇ ਕੇਸਾਂ ਜਿੱਦਾਂ ਫੋਰ ਐਗਜ਼ਾਮਪਲ ਉੱਥੇ ਕੋਈ ਮਸਲਾ ਜਾਂ ਹੈਲਥ ਹੁਲਥ ਵਾਲਾ ਹੈਗਾ ਜਾਂ ਮਾਪਿਆਂ ਦੇ ਵੀ ਕੇਸ ਕਰਦਾ, ਉੱਥੇ ਵੀ ਹੁਣ ਤੁਸੀਂ ਕਹਿ ਲਓ ਕਿ ਸਿੱਧੇ ਉਹ ਪਬਲਿਕ ਚਾਰਜ ਦੇ ਬੇਸ ਤੇ ਡਿਨਾਈ ਕਰਨਾ ਸ਼ੁਰੂ ਕਰਤਾ ਉਹਨਾਂ ਨੇ ਕਿ ਨਹੀਂ ਤੂੰ ਜਾ ਕੇ ਪਬਲਿਕ ਚਾਰਜ ਬਣ ਜਾਣਾ। ਦੱਸਦੇ ਨਹੀਂ ਕਿ ਕਿਉਂ ਬਣ ਜਾਣਾ, ਬਸ ਆਪਣੇ ਵੱਲੋਂ ਹੀ ਜਿਹੜਾ ਲਾ ਕੇ ਕਿ ਨਹੀਂ ਇਹਦੇ ਕੋਈ ਡਿਗਰੀ ਨਹੀਂ ਹੈਗੀ, ਇਹਦੀ ਉਮਰ ਜ਼ਿਆਦਾ ਵਾ ਜਾਂ ਇਹਨੂੰ ਕੋਈ ਬਿਮਾਰੀ ਆ ਜਾਂ ਕੋਈ ਵੈਲ ਨਹੀਂ ਹੈਗਾ। ਤੇ ਉਹ ਜਿਹੜੇ ਤੁਸੀਂ ਲਾ ਲਓ ਕਿ 15-15 ਸਾਲ ਤੋਂ ਲੋਕੀ ਜਿੱਦਾਂ ਵੇਟ ਕਰਦੇ ਸੀਗੇ ਕੇਸ ਕੁਸ, ਉਹ ਵੀ ਜਿਹੜੇ ਇਹਨਾਂ ਨੇ ਉੱਥੇ ਡਿਨਾਈ ਕਰਨੇ ਜਿਹੜੇ ਸ਼ੁਰੂ ਕਰਤੇ ਆ ਪਬਲਿਕ ਚਾਰਜ ਵਾਲੇ ਬੇਸ ਤੇ। ਤੇ ਹੁਣ ਜਿਹੜਾ ਬੰਦਾ ਮੰਨ ਲਓ ਕਿ ਉਰੇ ਆ ਗਿਆ, ਉਹਨੇ ਕਿਸੇ ਦੇ ਘਰ ਦੇ ਉਹਨਾਂ ਨੇ 5 ਸਾਲ ਬਾਅਦ ਸਿਟੀਜ਼ਨ ਬਣ ਜਾਣਾ ਸੀਗਾ ਫੋਰ ਐਗਜ਼ਾਮਪਲ, ਤੇ ਉਹ ਜੇ ਹੁਣ ਐਕਸੈਪਸ਼ਨ ਜਿਹੜੀ ਭਾਲਦਾ, ਪਹਿਲੀ ਗੱਲ ਤਾਂ ਇਹ ਡਾਕਟਰਾਂ ਕੋਲ ਜਾਣਾ ਨਹੀਂ ਚਾਹੀਦਾ ਸੀ, ਉਹ ਪੁੱਠਾ ਕੰਮ ਜਿਹੜਾ ਹੋ ਜਾਂਦਾ ਕਰਨਾ ਹੀ ਨਹੀਂ ਚਾਹੀਦਾ ਸੀਗਾ। ਸੋ ਉਹਦੇ ਵਿੱਚ ਇਹ ਹੈ ਕਿ 15 ਸਾਲ ਤੁਹਾਨੂੰ ਜਿਹੜੀ ਵੇਟ ਕਰਨੀ ਪੈਣੀ ਹੈ ਗ੍ਰੀਨ ਕਾਰਡ ਤੋਂ ਬਾਅਦ, ਫਿਰ ਤੁਹਾਡੀ ਜਿਹੜੀ ਰਿਲੈਕਸੇਸ਼ਨ ਵਗੈਰਾ ਜਿਹੜੀਆਂ ਹੋ ਜਾਂਦੀਆਂ, ਉਹਦਾ ਵੀ ਬਾਕੀ ਪਤਾ ਕੁਛ ਨਹੀਂ, ਇਹਨਾਂ ਨੇ ਕਿ ਸਾਰਾ ਹੀ ਚੱਕ ਦੇਣਾ ਕਿ ਨਹੀਂ ਤੁਸੀਂ ਇੰਗਲਿਸ਼ ਦੇ ਵਿੱਚ ਹੀ ਟੈਸਟ ਦਿਓ, ਮਤਲਬ ਉਧਰਲੇ ਪਾਸੇ ਨੂੰ ਜਿਹੜੀਆਂ ਚੀਜ਼ਾਂ ਇਹ ਲੈ ਕੇ ਜਾ ਰਹੇ ਆ। ਸਭ ਤੋਂ ਜਿਹੜੀ ਮੇਨ ਚੀਜ਼ ਇਹਨਾਂ ਨੇ ਇੱਕ ਹੋਰ ਪਾਈ ਆ, ਉਹ ਕਹਿੰਦੇ ਕਿ ਹੁਣ ਸਾਡੇ ਲਈ ਇਨਫ ਨਹੀਂ ਹੈਗਾ ਕਿ ਤੁਸੀਂ ਸਿਰਫ ਇਹ ਨਹੀਂ ਕਹਿਣਾ ਕਿ ਮੈਂ ਕੋਈ ਕ੍ਰਾਈਮ ਨਹੀਂ ਕੀਤਾ, ਮੈਂ ਕਲੀਨ ਆ, ਮੈਂ ਟੈਕਸ ਭਰਿਆ। ਉਹ ਕਹਿੰਦੇ ਉਹ ਤਾਂ ਆਪਾਂ ਉਹ ਤੋਂ ਜ਼ਿਆਦਾ ਜਿਹੜੀਆਂ ਚੀਜ਼ਾਂ ਦੇਖਣੀਆਂ, ਆਪਾਂ ਸਿਰਫ ਇੰਨਾ ਨਹੀਂ ਕਿ ਤੁਹਾਡਾ ਬੈਡ ਬਿਹੇਵੀਅਰ, ਐਬਸੈਂਸ ਆਫ ਬੈਡ ਬਿਹੇਵੀਅਰ, ਮਤਲਬ ਕਿ ਆਪਾਂ ਇਹ ਨਹੀਂ ਇਹ ਦੇਖ ਕੇ ਹੁਣ ਤੁਹਾਡੀ ਸਿਟੀਜ਼ਨਸ਼ਿਪ ਨਹੀਂ ਅਪਰੂਵ ਕਰਨੀ ਕਿ ਮੈਂ ਕੋਈ ਗਲਤ ਕੰਮ ਨਹੀਂ ਕੀਤਾ। ਕਹਿੰਦੇ ਆਪਾਂ ਉਸ ਤੋਂ ਜ਼ਿਆਦਾ ਜਿਹੜੀਆਂ ਚੀਜ਼ਾਂ ਸ਼ੁਰੂ ਕਰਨੀਆਂ, ਤੇ ਇੱਕ ਚੀਜ਼ ਇਹਨਾਂ ਨੇ ਕਰਨੀ ਆ ਨੇਬਰਹੁੱਡ ਇਨਵੈਸਟੀਗੇਸ਼ਨ, ਕਿ ਆਪਾਂ ਗਵਾਂਢ ਤੋਂ ਜਾ ਕੇ ਜਿਹੜਾ ਪੁੱਛਣਾ। ਠੀਕ ਹੈ, ਹਾਂ ਠੀਕ ਹੈ। ਤੇ ਲਾਈਕ ਸਾਰਿਆਂ ਨੂੰ ਬੇਨਤੀ ਉਹੀ, ਠੀਕ ਹੈ ਕਿ ਨਹੀਂ, ਪੁਰਾਣੀ ਬੁੱਢੀ ਨੂੰ ਆਪਣੇ ਗਵਾਂਢ ਚ ਤੰਗ ਨਾ ਕਰੇ ਕੋਈ ਵੀ, ਗਲਤ ਬਿਆਨ ਉਹਨੇ ਦੇਤਾ, ਠੀਕ ਆ, ਤੁਹਾਨੂੰ ਪਤਾ ਇਸ਼ਾਰਾ ਕਿੱਧਰ ਨੂੰ, ਲਾਊਡ ਮਿਊਜ਼ਿਕ ਵੱਲੋਂ ਇੱਧਰ ਉੱਧਰ। ਸੋ ਸਾਰਿਆਂ ਦੀਆਂ ਵੋਟਾਂ ਜਿਹੜੀਆਂ ਹੈਗੀਆਂ ਕਿ ਨੇਬਰਹੁੱਡ ਇਨਵੈਸਟੀਗੇਸ਼ਨ ਕਹਿੰਦੇ ਕਰਨੀ ਆ। ਤੁਸੀਂ ਇਹ ਦੇਖੋ ਵੀ ਨੈਚੁਰਲਾਈਜੇਸ਼ਨ ਦੇ ਵਿੱਚ ਵੀ ਤੁਹਾਡੇ ਤੋਂ ਜ਼ਿਆਦਾ ਪਾਵਰ ਤੁਹਾਡੇ ਗਵਾਂਢੀਆਂ ਨੂੰ ਦੇ ਰਹੇ ਆ। ਉਹ ਸ਼ਰੇਆਮ ਕਹਿ ਰਹੇ ਆ ਕਿ ਆਪਾਂ ਜਾ ਕੇ ਪੁੱਛਣਾ ਕਿ ਬੰਦਾ ਕਿੱਦਾਂ ਦਾ ਮਿਲਦਾ ਵਿਚਰਦਾ, ਕਿੱਦਾਂ ਦਾ ਵਾ, ਚੰਗਾ ਹੈਗਾ ਕਿ ਨਹੀਂ ਹੈਗਾ। ਉਹ ਕਹਿੰਦੇ ਕਿ ਸਾਨੂੰ ਹੋਰ ਐਵੀਡੈਂਸ ਚਾਹੀਦਾ ਹੈਗਾ, ਤੁਸੀਂ ਲਿਆ ਕੇ ਦੇਣਾ ਕਿ ਤੁਸੀਂ ਕਿੱਦਾਂ ਅਮਰੀਕਨ ਸੋਸਾਇਟੀ ਦੇ ਵਿੱਚ ਵਿਚਰੇ ਆ, ਤੁਸੀਂ ਕੀ ਕੀਤਾ, ਠੀਕ ਹੈ, ਨੌਨ ਪ੍ਰੋਫਿਟਾਂ 'ਚ ਕੰਮ ਕੀਤਾ, ਕੀ ਕੀਤਾ, ਡੋਨੇਸ਼ਨਾਂ ਦਿੱਤੀਆਂ ਚਰਚ ਨੂੰ, ਠੀਕ ਹੈ ਕਿ ਨਹੀਂ, ਵਲੰਟੀਅਰ ਕੀਤਾ ਪ੍ਰੋਗਰਾਮਾਂ 'ਚ, ਏਦਾਂ ਦੀਆਂ ਆਪਾਂ ਚੀਜ਼ਾਂ ਦੇਖਣੀਆਂ ਕਿ ਬੰਦਾ ਐਫਰਟ ਕਰਦਾ ਹੈਗਾ ਅਮਰੀਕਾ ਦੇ ਵਿੱਚ ਉਹ ਕਰਨ ਦਾ। ਤੇ ਉਹ ਬੇਸਿਕਲੀ ਨਾਲ ਉਹਨਾਂ ਨੇ ਇੱਕ ਜਿਹੜਾ ਇਹਨਾਂ ਦਾ ਕਨਸਟੀਟਿਊਸ਼ਨ ਡੇ ਹੁਣ ਨਿਕਲਿਆ ਸੀਗਾ ਸਤੰਬਰ 'ਚ, ਇੱਕ ਲੈਟਰ ਵੀ ਕਹਿੰਦੇ ਉਹਨਾਂ ਨੇ ਜਿਹੜੀ ਟਰੰਪ ਸਾਹਿਬ ਨੇ ਲਿਖੀ ਆ ਉਹ ਦੇਣੀ ਆ ਨਾਲ ਓਥ ਆਫ ਐਲੀਜੈਂਸ ਦੇ। ਉਹ ਬੇਸਿਕਲੀ ਲੈਟਰ ਦੇ ਵਿੱਚ ਇਹ ਕਹਿ ਰਿਹਾ ਕਿ ਇਹ ਜਿਹੜਾ ਅਮਰੀਕਾ ਵਾ, ਠੀਕ ਹੈ, ਤੁਹਾਡੀ ਨਵੀਂ ਹੋਮਲੈਂਡ ਆ, ਤੇ ਤੁਸੀਂ ਇਹਦੇ ਵਿੱਚ ਹੁਣ ਸਟੈਂਡ ਕਰਦੇ ਆ ਵਨ ਨੇਸ਼ਨ ਅੰਡਰ ਵਨ ਗੋਡ। ਇੱਥੇ ਬੜਾ ਡਿਸਪਿਊਟ ਰਿਹਾ ਕਿ ਇਹ ਵਾਲੀ ਜਿਹੜੀ ਐਲੀਜੈਂਸ ਜਿਹੜੀ ਹੈਗੀ ਆ ਵਨ ਨੇਸ਼ਨ ਅੰਡਰ ਵਨ ਗੋਡ, ਸਕੂਲਾਂ ਦੇ ਵਿੱਚ ਇਹ ਜਿਹੜਾ ਹੈਗੀ ਸ਼ਬਦਾਵਲੀ ਵਰਤਣੀ ਚਾਹੀਦੀ, ਨਹੀਂ ਵਰਤਣੀ ਚਾਹੀਦੀ, ਵੀ ਗੋਡ ਕਿਹਦਾ, ਤੁਹਾਡਾ ਕਿ ਮੇਰਾ, ਜਾਂ ਆਸਤਿਕ ਬੰਦਾ ਨਾਸਤਿਕ ਬੰਦਾ ਵਾਲਾ ਵੀ ਲਾ ਸਕਦੇ ਆ ਤੁਸੀਂ, ਜਿਹੜੇ ਪਾਸੇ ਮਰਜ਼ੀ ਗੱਲ ਜਾ ਸਕਦੇ ਆ। ਤੇ ਉਹਦੇ ਵਿੱਚ ਹੁਣ ਇਹ ਆ ਗਿਆ ਕਿ ਉਹ ਕਹਿੰਦੇ ਕਿ ਤੁਸੀਂ ਜਿਹੜਾ ਆਪਣੀ ਸਹੁੰ ਖਾਧੀ ਆ ਜਾਂ ਜਿਹੜੀ ਲਾਇਲਟੀ ਜਿਹੜੀ ਭਰਨੀ ਆ ਉਹ ਅਮਰੀਕਾ ਵਾਸਤੇ ਭਰਨੀ ਆ, ਤੇ ਇਨ ਰਿਟਰਨ ਅਮਰੀਕਾ ਤੁਹਾਨੂੰ ਜਿਹੜਾ ਸੀਗਾ ਫਰੀਡਮ ਤੇ ਓਪਰਚੁਨਿਟੀ ਪ੍ਰੋਮਿਸ ਕਰੂਗੀ। ਨਾਲ ਇਹਨਾਂ ਨੇ ਬਾਈਡਨ ਸਾਹਿਬ ਤੇ ਜਿਹੜਾ ਤਵਾ ਲਾਤਾ ਕਿ ਜਿਹੜੀ ਦੂਜੀ ਸਰਕਾਰ ਆ ਇਹ ਕਿ ਉਹ ਜਾਣ ਕੇ ਜਿਹੜਾ ਉਹਨਾਂ ਨੇ ਦਰਵਾਜ਼ਾ ਜਿਹੜਾ ਖੋਲਿਆ ਇਲੀਗਲ ਏਲੀਅਨ ਜਾਂ ਜਿਹੜੇ ਲੋਕੀ ਅਮਰੀਕਾ ਦਾ ਭਲਾ ਨਹੀਂ ਚਾਹੁੰਦੇ ਜਾਂ ਅਮਰੀਕਾ ਬਾਰੇ ਮੰਦਾ ਬੋਲਦੇ ਆ ਤੇ ਰਹਿੰਦੇ ਵੀ ਅਮਰੀਕਾ ਦੇ ਵਿੱਚ ਆ, ਉਹ ਸਾਰੀਆਂ ਚੀਜ਼ਾਂ ਇਹਨਾਂ ਨੇ ਜਿਹੜੀਆਂ ਚੈੱਕ ਕਹਿੰਦੇ ਕਰਨੀਆਂ ਸੋਸ਼ਲ ਮੀਡੀਆ ਦੇ ਵਿੱਚ ਕਿਤੇ ਵੀ, ਕਿ ਕਿਤੇ ਇਹ ਵਿਅਕਤੀ ਉਹ ਤਾਂ ਨਹੀਂ ਹੈਗਾ ਕਿ ਅਮਰੀਕਾ 'ਚ ਰਹਿ ਰਿਹਾ, ਅਮਰੀਕਾ ਦੀ ਖਾ ਰਿਹਾ ਤੇ ਅਮਰੀਕਾ ਦੇ ਬਾਰੇ ਬੁਰਾ ਜਿਹੜਾ ਬੋਲ ਰਿਹਾ। ਉਹ ਹੁਣ ਜਿਹੜਾ ਸੀਗਾ ਸੋਸ਼ਲ ਮੀਡੀਆ ਦੇ ਥਰੂ, ਠੀਕ ਆ, ਜਾਂ ਤੁਹਾਡੇ ਜਿਹੜਾ ਹੈ ਨੇਬਰਹੁੱਡ ਜਿਹੜੇ ਕਹਿੰਦੇ ਆ ਵਾਚ ਪ੍ਰੋਗਰਾਮ ਆਉਣ ਦੇ ਥਰੂ, ਉਹ ਚੀਜ਼ ਇਹਨਾਂ ਨੇ ਜਿਹੜੀ ਚੈੱਕ ਕਰਨੀ ਆ। ਤੇ ਮੋਸਟ ਇੰਪੋਰਟੈਂਟਲੀ ਇਹ ਬੇਸਿਕਲੀ ਇਹ ਕਹਿੰਦੇ ਆ ਕਿ ਆਪਾਂ ਐਡੀਸ਼ਨਲ ਚੀਜ਼ਾਂ ਜਿਹੜੀਆਂ ਹੁਣ ਦੇਖਣੀਆਂ, ਆਪਾਂ ਸਿਰਫ ਇਹ ਨਹੀਂ ਦੇਖਣਾ ਕਿ ਬੰਦੇ ਦਾ ਰਿਕਾਰਡ ਕਲੀਨ ਆ, ਆਪਾਂ ਇਹ ਦੇਖਣਾ ਕਿ ਇਹ ਬੰਦਾ ਮਿਕਸ ਹੋ ਸਕਦਾ ਅਮਰੀਕਾ ਦੇ ਵਿੱਚ ਕਿ ਨਹੀਂ ਹੋ ਸਕਦਾ ਜੀ। ਤੇ ਇਹਦੇ ਵਿੱਚ ਫਿਰ ਛੋਟੇ ਕ੍ਰਾਈਮ ਹਰੇਕ ਚੀਜ਼ ਇਹਨਾਂ ਨੇ ਬਹਾਨਾ ਕਿਸੇ ਚੀਜ਼ ਦਾ ਵੀ ਲੱਭ ਸਕਦੇ ਆ, ਠੀਕ ਹੈ ਕਿ ਨਹੀਂ, ਮੋਰਲ ਕੈਰੈਕਟਰ ਦੇਖਣਾ ਤੁਹਾਡਾ, ਗੁੱਡ ਮੋਰਲ ਕੈਰੈਕਟਰ ਜਿਹੜਾ ਉਹਨਾਂ ਨੇ ਦੇਖਣਾ ਜੀ। ਸੋ ਫੈਡਰਲ ਰਜਿਸਟਰ ਦੇ ਵਿੱਚ ਤੇ ਕਹਿੰਦੇ ਸ਼ਾਇਦ ਇਹ ਨੋਟਿਸ ਇਹਨਾਂ ਨੇ ਪਾਇਆ ਹੈਗਾ ਆ, ਤੇ ਮੋਸਟ ਪ੍ਰੋਬਬਲੀ ਕਹਿੰਦੇ ਇਹੀ ਚੀਜ਼ ਇਹਨਾਂ ਨੇ 13 ਨਵੰਬਰ 2020 ਦੇ ਵਿੱਚ ਕੀਤੀ ਸੀ, ਜਦੋਂ ਟਰੰਪ ਹੁਣਾਂ ਦਾ ਕਾਰਜਕਾਲ ਖਤਮ ਹੋਣ ਵਾਲਾ ਸੀ, ਤੇ ਪਰ ਉਦੋਂ ਉਹ ਰਹਿ ਗਿਆ ਸੀਗਾ। ਤੇ ਕਹਿੰਦੇ ਵੀ ਇਹ ਨੋਟਿਸ ਇਫੈਕਟਿਵ 18 ਸਤੰਬਰ ਤੋਂ ਜਿਹੜਾ ਆ ਉਹ ਚੀਜ਼ ਹੋਣਾ, ਤੇ 20 ਅਕਤੂਬਰ ਤੋਂ ਕਹਿੰਦੇ ਵੀ ਜਿਹੜੇ ਵੀ ਨੈਚੁਰਲਾਈਜੇਸ਼ਨ ਦੇ ਐਪਲੀਕੇਸ਼ਨ ਔਨ ਔਰ ਆਫਟਰ ਅਕਤੂਬਰ 20
ਮਹੀਨਾ ਰਹਿ ਗਿਆ ਪੂਰਾ ਅੱਜ ਤੋਂ, ਵੀ ਉਸ ਤੋਂ ਬਾਅਦ ਦੇ ਵਿੱਚ ਜੇ ਕੋਈ ਅਪਲਾਈ ਕਰਦਾ ਤਾਂ ਫਿਰ ਨਵੇਂ ਸਿਵਿਕ ਟੈਸਟ ਦੇ ਵਿੱਚ ਆ। ਸਿਵਿਕ ਟੈਸਟ ਦਾ ਮੈਂ ਟਰਨੀ ਟਿਰਕਣਾ ਜੀ ਦੇਖ ਰਿਹਾ ਸੀ, ਪਹਿਲਾਂ 10 ਚੋਂ ਆਈ ਥਿੰਕ 6 ਸਵਾਲ ਹੁੰਦੇ ਸੀ, ਹੁਣ 20 ਚੋਂ 12 ਕਰਤੇ ਆ। ਸਵਾਲ 100 ਹਾਂਜੀ ਹੁੰਦੇ ਸੀ ਤੇ ਉਹ 100 ਸਵਾਲ ਜਿਹੜੇ ਵਧਾ ਕੇ 128 ਕੀਤੇ ਆ। ਤੇ ਹਾਂਜੀ ਹਾਂ, ਸੋ ਉਹ ਵੀ ਜਿਹੜੇ ਚੇਂਜਿਸ ਨਾਲ ਨੈਚੁਰਲਾਈਜੇਸ਼ਨ ਟੈਸਟ ਦੇ ਵਿੱਚ, ਸਿਵਿਕ ਟੈਸਟ ਦੇ ਵਿੱਚ ਜਿਹੜੇ ਉਹ ਆ ਰਹੇ ਆ। ਤੇ ਜਿਹੜੇ DHS ਦੇ ਅਸਿਸਟੈਂਟ ਸੈਕਟਰੀ ਆ ਟਰੇਸ਼ੀਆ ਮੈਕਲੋਫਨ, ਕਹਿੰਦੇ ਵੀ ਸਾਲਾਂ ਬੱਧੀ ਅਬਿਊਜ਼ ਬਹੁਤ ਹੋਇਆ ਆ ਸਾਡੇ ਇਮੀਗ੍ਰੇਸ਼ਨ ਸਿਸਟਮ ਦਾ, ਤੇ ਹੁਣ ਅਸੀਂ ਇਹਦੇ ਵਿੱਚ ਸੈਨਿਟੀ ਲੈ ਕੇ ਆ ਰਹੇ ਹਾਂ, ਵੀ ਮੁੜ ਦੁਬਾਰਾ ਜਿਹੜਾ ਉਹ ਸਟੇਬਿਲਟੀ ਜਿਹੜੀ ਉਹ ਆਵੇ, ਸੈਨਿਟੀ ਆਵੇ, ਅਕਲਮੰਦੀ ਕਹਿੰਦੇ ਵੀ ਅਸੀਂ ਜਿਹੜੀ ਉਹ ਹੁਣ ਇਸ ਦੇ ਵਿੱਚ ਮੁੜ ਦੁਬਾਰਾ ਲੈ ਕੇ ਜਿਹੜੀ ਉਹ ਆਉਣੀ ਆ। ਸੋ ਇਹ ਇਹਨਾਂ ਦਾ ਮੇਨ ਹੈਗਾ ਆ ਜਿਹੜਾ ਮੁੱਦਾ, ਵੀ ਇਮੀਗ੍ਰੇਸ਼ਨ ਸਿਸਟਮ ਨੂੰ ਅਸੀਂ ਜਿਹੜਾ ਇਨਸੇਨ ਆ ਉਸਨੂੰ ਸੇਨ ਜਿਹੜਾ ਉਹ ਕਰਨਾ ਆ। ਤੇ ਕਹਿੰਦੇ ਵੀ ਮੱਚ ਨੀਡਿਡ ਰਿਫਾਰਮ ਸੀਗੇ ਤੇ ਉਹ ਆਪਾਂ ਇਸ ਦੇ ਵਿੱਚ ਕਰ ਰਹੇ ਹਾਂ। ਸੋ ਬੇਸਿਕਲੀ ਫਰੋਮ ਦਾ ਬਾਟਮ ਸਟਾਰਟ ਕਰ ਲਓ, ਬਾਟਮ ਤੋਂ ਲੈ ਕੇ ਟੌਪ ਤੱਕ ਇਹਨਾਂ ਨੇ ਜਿਹੜੇ ਸਟੈਂਡਰਡਸ ਆ ਉਹ ਲਗਾਤਾਰ ਉਹਨਾਂ ਨੂੰ ਹਾਈ ਜਿਹੜਾ ਉਹ ਕਰਦੇ ਜਾ ਰਹੇ ਆ, ਜਾਂ ਕਹਿ ਲਓ ਵੀ ਡਿਫਿਕਲਟ ਜਿਹੜੇ ਉਸ ਦੇ ਵਿੱਚ ਕਰਦੇ ਜਾ ਰਹੇ ਹੈਗੇ ਆ। ਉਹ ਕਹਿੰਦੇ ਕਿ ਇਮੀਗ੍ਰੈਂਟ ਆਵੇ ਹੀ ਨਾ ਕੋਈ ਬੇਸਿਕਲੀ। ਆਹ ਚਾਹੇ ਲੀਗਲ ਆ, ਚਾਹੇ ਕੰਧ ਟੱਪ ਕੇ ਵਾਲੇ ਕਹਿ ਲਓ, ਤੇ ਚਾਹੇ ਜਿੱਦਾਂ ਆਪਾਂ ਸ਼ੁਰੂਆਤ 'ਚ ਕਿਹਾ ਵੀ ਚਾਹੇ ਫੈਮਿਲੀ ਵਾਲੇ। ਰੀਸੈਂਟਲੀ ਆਪਾਂ ਦੇਖਿਆ ਨਾ ਅਟਰਨੀ ਟਰਕੀਆ ਜੀ, ਆਪਾਂ ਜਦੋਂ ਇਮੀਗ੍ਰੇਸ਼ਨ ਦੀਆਂ ਰੇਡਸ ਵੱਜਦੀਆਂ ਸੀ, ਤੁਸੀਂ 2 ਕੁ ਐਪੀਸੋਡ ਪਹਿਲਾਂ ਆਪਾਂ ਉਹ ਗੱਲ ਕੀਤੀ ਸੀ, ਜਿਹੜੇ ਇੱਕ ਕਾਰ ਵਾਸ਼ ਦੀ, ਉੱਥੇ ਜਿਹੜੇ ਸਿਟੀਜ਼ਨ ਨੂੰ ਵੀ ਚੱਕ ਲਿਆ ਸੀ। ਉਹ ਜਦੋਂ ਤੋਂ ਹਾਂਜੀ ਸੁਪਰੀਮ ਕੋਰਟ ਨੇ ਆਗਿਆ ਦੇਤੀ ਸੀ, ਉਹ ਪਤਾ ਨਹੀਂ ਹੁਣ ਸੇਮ ਕਾਰ ਵਾਸ਼ ਜਾਂ ਡਿਫਰੈਂਟ ਕਾਰ ਵਾਸ਼, ਉਹਨਾਂ ਨੇ ਫਿਰ ਨਿਸ਼ਾਨਾ ਜਿਹੜਾ ਇੱਕ ਹੋਰ ਕਾਰ ਵਾਸ਼ ਨੂੰ ਜਿਹੜਾ ਇਦਾਂ ਹੀ ਬਣਾਇਆ ਸੀ। ਆਪਣੀ ਵੀ ਕਮਿਊਨਿਟੀ ਦੇ ਕੀ ਨੌਜਵਾਨ ਤੇ ਕੀ ਬਜ਼ੁਰਗ, ਗੁਰੂ ਘਰਾਂ ਦੇ ਭਾਈਆਂ ਤੋਂ ਲੈ ਕੇ ਬੀਬੀਆਂ ਜਿਹੜੀਆਂ ਆ, ਉਹ ਵੀ ਸਾਰੇ ਜਿਹੜੇ ਉਹ ਚੱਕ ਹੋ ਰਹੇ ਆ। ਸੋ